ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਨਵੰਬਰ ਦੀ 25 ਤਰੀਕ ਆ ਤੇ ਦਿਨ ਜਿਹੜਾ ਬੁੱਧਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮਾਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਜਨਰਲ ਸੀਗਾ ਮਾਈਕਲ ਫਲਿਨ ਉਹਨਾਂ ਨੂੰ ਜਿਹੜੀ ਆ ਇੱਕ ਤਰ੍ਹਾਂ ਨਾਲ ਮਾਫੀ ਦੇ ਦਿੱਤੀ ਆ। ਸਰੋਤਿਆਂ ਨੂੰ ਯਾਦ ਹੋਊਗਾ ਜਨਰਲ ਮਾਈਕਲ ਫਲਿਨ ਇਹ ਰਸ਼ੀਆ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੋਈ ਸੀ, ਰਸ਼ੀਆ ਦੀ ਇੰਟਰਫੀਰੈਂਸ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਸੀ। ਸੋ ਉਸ ਨੂੰ ਜਿਹੜੀ ਆ ਪ੍ਰੈਜ਼ੀਡੈਂਟ ਵੱਲੋਂ ਮਾਫੀ ਦੇ ਦਿੱਤੀ ਗਈ ਆ। ਜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਇਹ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਹ ਰਹੇ ਸੀ ਟਰੰਪ ਕੈਂਪੇਨ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਉਹ ਕੰਮ ਕੀਤਾ ਸੀ ਤੇ ਅੱਜ ਇਹਨਾਂ ਨੂੰ ਫੁੱਲ ਪਾਰਡਨ ਜਿਹੜੀ ਰਾਸ਼ਟਰਪਤੀ ਵੱਲੋਂ ਮਾਫੀ ਆ ਉਹ ਦੇ ਦਿੱਤੀ ਗਈ ਆ। ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਹੋਰ ਨਜ਼ਦੀਕੀ ਲੋਕਾਂ ਨੂੰ ਮਾਫੀ ਦਿੱਤੀ ਹੈ ਜਿਨ੍ਹਾਂ 'ਚ ਰੋਜਰ ਸਟੋਨ ਦਾ ਨਾਮ ਵੀ ਜਿਹੜਾ ਉਹ ਸ਼ਾਮਲ ਆ। ਇਹਨਾਂ ਨੇ 2 ਵਾਰੀ ਜਿਹੜੀ FBI ਦੇ ਮੂਹਰੇ ਆਪਣੀ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਉਸ ਦੇ ਅਨੁਸਾਰ ਜਿਹੜੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀਗੀ। ਸੋ ਜਾਂਦੇ ਹੋਏ ਹਰ ਵਾਰੀ ਜਿਹੜੇ ਰਾਸ਼ਟਰਪਤੀ ਜਿਹੜੇ ਵੀ ਹੁੰਦੇ ਆ ਉਹ ਵੱਖ-ਵੱਖ ਲੋਕਾਂ ਨੂੰ ਮਾਫੀ ਜਿਹੜੇ ਉਹ ਦੇ ਕੇ ਜਾਂਦੇ ਆ। ਇਹ ਜਿਹੜੇ ਰਸ਼ੀਅਨ ਇੰਟਰਫੀਅਰੈਂਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਪਹਿਲੇ ਜਿਹੜੇ ਇੱਕ ਹਿਸਾਬ ਦੇ ਨਾਲ ਜਿਨ੍ਹਾਂ ਉੱਤੇ ਦੋਸ਼ ਆਇਦ ਹੋਏ ਸੀ ਉਹ ਜਿਹੜੇ ਨੇ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ। ਇਹਨਾਂ ਉੱਤੇ ਜਿਹੜੇ ਉਪ ਰਾਸ਼ਟਰਪਤੀ ਨੂੰ ਝੂਠ ਬੋਲਣਾ ਤੇ FBI ਨੂੰ ਜਿਹੜਾ ਝੂਠ ਬੋਲਣ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਸੀ ਜਿਨ੍ਹਾਂ ਨੂੰ ਇਹਨਾਂ ਨੇ ਕਬੂਲਿਆ ਸੀਗਾ। ਜੀ ਅਗਲੀ ਜਿਹੜੀ ਖਬਰ ਆ ਸਟੇਟ ਆਫ ਪੈਂਸਿਲਵੇਨੀਆ ਤੋਂ ਆ ਰਹੀ ਆ। ਅੱਜ ਸਵੇਰੇ ਉੱਥੇ ਇੱਕ ਜੱਜ ਨੇ ਜਿਹੜੀ ਆ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਜਿਹੜਾ ਕੇਸ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਵੱਲੋਂ ਉਹਨਾਂ ਨੂੰ ਰਾਹਤ ਵੀ ਦਿੱਤੀ ਸੀ। ਬਾਅਦ ਦੇ ਵਿੱਚ ਹੁਣ ਫੇਰ ਖਬਰ ਆ ਰਹੀ ਆ ਵੀ ਜਿਹੜਾ 2.5 ਮਿਲੀਅਨ ਵੋਟਸ ਜਿਹੜੀਆਂ ਵੋਟਾਂ ਹੈਗੀਆਂ ਆ ਜਿਹਦੇ ਸੰਬੰਧ ਦੇ ਵਿੱਚ GOP ਵਾਲੇ ਕਹਿੰਦੇ ਵੀ ਇਹਨਾਂ ਨੂੰ ਇਨਵੈਲੀਡੇਟ ਕੀਤਾ ਜਾਵੇ ਵੀ ਇਹ ਡੇਟ ਤੋਂ ਬਾਅਦ ਜਿਹੜੀਆਂ ਆ ਪਹੁੰਚੀਆਂ ਹੈਗੀਆਂ ਨਵੰਬਰ 3 ਤੋਂ ਬਾਅਦ। ਤੋ ਉਹਦੇ ਸੰਬੰਧ ਦੇ ਵਿੱਚ ਹੁਣ ਦੇਖਦੇ ਆ ਵੀ ਜਿਹੜਾ ਜੱਜ ਆ ਉਹ ਕੀ ਕਹਿੰਦਾ ਹੈਗਾ ਆ। ਉੱਧਰ ਜਾਰਜੀਆ ਦੇ ਵਿੱਚ ਦੁਆਰਾ ਕੀ ਫੇਰ ਜਿਹੜੀਆਂ ਆ ਉਹ ਮਸ਼ੀਨ ਰੀਕਾਊਂਟ ਜਿਹੜੀ ਆ ਉੱਥੇ ਸ਼ੁਰੂ ਹੋ ਰਹੀ ਹੈਗੀ ਆ, ਚੱਲ ਰਹੀ ਹੈਗੀ, ਅੰਡਰਵੇ ਆ। 5 ਮਿਲੀਅਨ ਵੋਟਸ ਉੱਥੇ ਪਈਆਂ ਸੀ। ਇਸੇ ਤਰ੍ਹਾਂ ਵਿਸਕੌਨਸਨ ਦੇ ਵਿੱਚ ਵੀ ਜਿਹੜੀਆਂ 2 ਉੱਥੇ ਦੀਆਂ ਵੱਡੀਆਂ ਕਾਉਂਟੀਜ਼ ਹੈਗੀਆਂ ਡੇਨ ਤੇ ਮਿਲਵਾਕੀ, ਉੱਥੇ ਵੀ ਜਿਹੜੀ ਆ ਕਾਊਂਟਿੰਗ ਚੱਲ ਰਹੀ ਹੈਗੀ। ਜੀ ਬਿਲਕੁਲ। ਜਾਰਜੀਆ ਦੇ ਵਿੱਚ ਇਹ ਤੀਜੀ ਵਾਰ ਜਿਹੜੀ ਗਿਣਤੀ ਹੋ ਰਹੀ ਹੈ। ਇੱਕ ਵਾਰੀ ਤਾਂ ਜਿਹੜੀ ਪਹਿਲੇ ਰੈਗੂਲਰ ਜਿਹੜੀ ਕਾਊਂਟਿੰਗ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਆਡਿਟ ਦਾ ਐਲਾਨ ਹੋਇਆ ਸੀਗਾ ਤੇ ਹੈਂਡ ਕਾਊਂਟ ਜਿਹੜਾ ਉਹ ਕੀਤਾ ਗਿਆ ਸੀ ਤੇ ਹੁਣ ਮੁੜ ਦੁਬਾਰਾ ਜਿਹੜੀ ਆ ਉਹ ਜਿਹੜੀ ਦੁਬਾਰਾ ਕਾਊਂਟ ਆ ਉਹ ਕੀਤਾ ਜਾ ਰਿਹਾ ਹੈਗਾ ਆ ਮਸ਼ੀਨਾਂ ਦੇ ਨਾਲ। ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਹਾਲ ਦੀ ਘੜੀ ਵੀ ਅਜੇ ਤੱਕ ਵੀ ਜਿਹੜਾ ਵੋਟਰ ਫਰਾਡ ਨੂੰ ਲੈ ਕੇ ਵੱਖ-ਵੱਖ ਦਾਅਵੇ ਸੀਗੇ ਉਹ ਜਿਹੜੇ ਟਰੰਪ ਕੈਂਪੇਨ ਆ ਉਹਨਾਂ ਦੇ ਦੁਆਰਾ ਅਜੇ ਤੱਕ ਪੂਰੀ ਤਰ੍ਹਾਂ ਪ੍ਰਦਾਨ ਕਰਨ ਦੇ ਵਿੱਚ ਉੱਥੇ ਨਾਕਾਮਯਾਬ ਰਹੇ ਨੇ। ਉੱਧਰ ਜਿਹੜੀ ਗੱਲ ਕਰਦੇ ਜਾਈਏ ਕੱਲ੍ਹ ਨੂੰ ਜਿਹੜਾ ਥੈਂਕਸ ਗਿਵਿੰਗ ਦਾ ਜਿਹੜਾ ਉਹ ਦਿਨ ਹੈਗਾ ਆ, ਪੂਰੇ ਅਮਰੀਕਾ ਦੇ ਵਿੱਚ ਲੋਕ ਇਸ ਨੂੰ ਬੜੇ ਉਤਸ਼ਾਹ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਇਤਿਹਾਸਿਕ ਤੌਰ ਦੇ ਉੱਤੇ ਉਹ ਮਨਾਉਂਦੇ ਆ ਰਹੇ ਨੇ। ਪਰ ਇਸ ਸਾਲ ਕੋਵਿਡ ਦੇ ਚੱਲਦਿਆਂ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਆ ਉਹ ਸਥਿਤੀ ਜਿਹੜੀ ਅਨੁਕੂਲ ਨਹੀਂ ਹੈਗੀ। CDC ਦੀਆਂ ਦੁਆਰਾ ਗਾਈਡਲਾਈਨ ਸੀ, ਬਹੁਤ ਸਾਰੇ
ਸੂਬਿਆਂ ਦੇ ਰਾਜਾਂ ਦੇ ਜਿਹੜੇ ਆ ਗਵਰਨਰਸ ਆ, ਉੱਥੋਂ ਦੇ ਅਧਿਕਾਰੀ, ਉਹ ਕਹਿੰਦੇ ਸੀ ਵੀ ਘੱਟ ਜਾਣੇ ਜਿਹੜੇ ਉਹ ਗੈਦਰ ਹੋ। ਪਰ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਦੇ ਏਅਰਪੋਰਟਸ ਦੇ ਉੱਤੇ ਜਿਹੜਾ ਆ ਉਹ ਬਹੁਤ ਜ਼ਿਆਦਾ ਭੀੜਾਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਅੱਜ ਆਪਣੇ ਥੈਂਕਸਗਿਵਿੰਗ ਦੇ ਐਨੂਅਲ ਪ੍ਰੋਕਲੇਮੇਸ਼ਨ ਕਾਲ ਦੇ ਵਿੱਚ ਸਾਰੇ ਅਮਰੀਕਨਸ ਨੂੰ ਗੈਦਰ ਹੋਣ ਦੇ ਲਈ ਜਿਹੜਾ ਉਹ ਆਖਿਆ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਐਨਕਰੇਜ ਕਰਦਾ ਹਾਂ ਸਾਰੇ ਅਮਰੀਕਨਸ ਨੂੰ ਗੈਦਰ ਹੋਣ ਦੇ ਲਈ, ਹੋਮਸ ਦੇ ਵਿੱਚ, ਘਰਾਂ ਦੇ ਵਿੱਚ, ਪਲੇਸਿਸ ਆਫ ਵਰਸ਼ਿਪ, ਤੇ ਕਹਿੰਦੇ ਵੀ ਅਰਦਾਸ ਪ੍ਰਮਾਤਮਾ ਨੂੰ ਜਿਹੜਾ ਉਹ ਕਰੀਏ ਵੀ ਉਸ ਦੀਆਂ ਜਿਹੜੀਆਂ ਬਲੈਸਿੰਗਸ ਆ, ਆਸ਼ੀਰਵਾਦ ਆ, ਉਹ ਆਪਣੇ ਤੇ ਬਣਿਆ ਰਵੇ। ਸੋ ਪਬਲਿਕ ਹੈਲਥ ਐਕਸਪਰਟਸ ਇਹ ਚੇਤਾਵਨੀਆਂ ਦੇ ਰਹੇ ਸੀਗੇ ਵੀ ਥੈਂਕਸਗਿਵਿੰਗ ਮਦਰ ਆਫ ਆਲ ਸੁਪਰ ਸਪਰੈਡਰ ਇਵੈਂਟਸ ਜਿਹੜੀ ਆ ਉਹ ਹੋ ਸਕਦੀ ਹੈਗੀ ਆ। ਸੋ ਪਰ ਲੋਕ ਕਈ ਜਿਹੜੇ ਲੋਕ ਨੇ ਉਹ ਧਿਆਨ ਵੀ ਰੱਖ ਰਹੇ ਨੇ, ਘੱਟ ਗੈਦਰਿੰਗਸ ਕਰ ਰਹੇ ਨੇ, ਪਰ ਕਾਫੀ ਲੋਕ ਜਿਹੜੇ ਆ ਉਹ ਫਿਰ ਵੀ ਇਹਨਾਂ ਚੇਤਾਵਨੀਆਂ ਦੇ ਬਾਵਜੂਦ ਵੀ ਜਿਹੜੀ ਗੈਦਰਿੰਗ ਆ ਉਹ ਕਰ ਰਹੇ ਨੇ। ਕਈਆਂ ਦਾ ਇਹ ਵੀ ਹੁੰਦਾ ਆ ਵੀ ਸਾਲ ਬਾਅਦ ਹੀ ਪਰਿਵਾਰ ਨੂੰ ਜਿਹੜਾ ਉਹ ਮਿਲਣ ਦਾ ਇਹਨਾਂ ਛੁੱਟੀਆਂ ਦੇ ਵਿੱਚ ਜਾਂ ਥੈਂਕਸਗਿਵਿੰਗ ਦੇ ਉੱਤੇ ਮੌਕਾ ਹੁੰਦਾ ਆ, ਉਹ ਖੁੰਝਣਾ ਨਹੀਂ ਚਾਹੁੰਦੇ। ਪਰ ਇਹ ਹੁਣ ਹਰ ਇੱਕ ਨੂੰ ਆਪਣੇ ਹਿਸਾਬ ਦੇ ਨਾਲ ਸੋਚ ਕੇ ਜਿਹੜੇ ਕਦਮ ਆ ਉਹ ਚੁੱਕਣ ਦੀ ਜ਼ਰੂਰਤ ਹੈਗੀ ਆ। ਜੀ। ਅਗਲੀ ਖਬਰ ਕਰੋਨਾ ਵਾਇਰਸ ਤੇ ਵੈਕਸੀਨ ਦੇ ਸੰਬੰਧ ਦੇ ਵਿੱਚ ਆ। ਜਿਹੜੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਅਜ਼ਹਰ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਆਪਰੇਸ਼ਨ ਰੈਪ ਜਿਹੜਾ ਹੈਗਾ ਆ, ਵਾਰਪ ਸਪੀਡ ਉਹਦੇ ਅੰਡਰ ਜਿਹੜੇ ਹੁਣ ਵੈਕਸੀਨ ਆ ਸਟੇਟਾਂ ਨੂੰ ਉੱਥੇ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਡਿਸਟਰੀਬਿਊਟ ਕੀਤੇ ਜਾਣਗੇ। ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਸਾਡੀ ਜਿਹੜੀ ਗੋਲਡਨ ਸਟੇਟ ਆ, ਇਹਦੇ 40 ਮਿਲੀਅਨ ਤਾਂ ਇੱਥੇ ਦੀ ਪਾਪੂਲੇਸ਼ਨ ਆ। ਕਈ ਸਟੇਟਾਂ ਦੀ ਜਿਹੜੀ ਪਾਪੂਲੇਸ਼ਨ 1 ਮਿਲੀਅਨ ਤੋਂ ਵੀ ਘੱਟ ਹੈਗੀ ਆ। ਸੋ ਪਾਪੂਲੇਸ਼ਨ ਦੇ ਵਾਈਜ਼ ਤੇ ਗਰੁੱਪ ਵਾਈਜ਼ ਵੀ ਅਡਲਟ ਕਿੱਥੇ ਜ਼ਿਆਦਾ ਰਹਿੰਦੇ ਆ, ਕਿੰਨੇ ਜ਼ਿਆਦਾ ਜਿਹੜੇ ਲੋਕ ਆ ਉਹ ਅਫੈਕਟਡ ਹੈਗੇ ਆ। ਸੋ ਤਾਂ ਕਿ ਕਹਿੰਦੇ ਵੀ ਸਾਰਿਆਂ ਦੇ ਵਿੱਚ ਬਰਾਬਰਤਾ ਰੱਖੀ ਜਾਵੇ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਤੋਂ ਜਿਹੜੀ ਇਹ ਕਾਲ ਆ ਰਹੀ ਜਿਹੜੀ ਆ ਉਹ ਖਬਰ ਆ ਰਹੀ ਆ, ਇੱਕ ਪਰਿਵਾਰ ਦੇ ਉੱਤੇ ontario ਦੀ ਸਰਕਾਰ ਨੇ ਇਹ ਦਾਅਵਾ ਕੀਤਾ ਆ ਵੀ ਉਹਨਾਂ ਨੇ COVID-19 ਦੇ ਰਿਲੀਫ ਫੰਡਸ ਦੇ ਵਿੱਚੋਂ $11 ਮਿਲੀਅਨ ਜਿਹੜੇ ਆ ਉਹ ਚੋਰੀ ਜਿਹੜੇ ਉਹ ਕਰ ਲਏ ਹੈਗੇ ਆ। ਸੋ ontario ਦੀ ਸੁਪੀਰੀਅਰ ਕੋਰਟ ਦੇ ਵਿੱਚ ਜਿਹੜੇ ਅਦਾਲਤੀ ਦਸਤਾਵੇਜ਼ ਦਾਖਲ ਹੋਏ ਆ, ਉਹਨਾਂ ਦੇ ਵਿੱਚ ਸੰਜੇ ਮਦਨ, ਸ਼ਾਲਿਨੀ ਮਦਨ ਤੇ ਉਸਦੇ ਜਿਹੜੇ ਬੱਚੇ ਚਿਨਮਇਆ ਮਦਨ ਤੇ ਉਜਵਲ ਮਦਨ, ਉਹਨਾਂ ਦੇ ਨਾਲ ਇੱਕ ਵਿਧਾਨ ਸਿੰਘ ਨਾਮ ਦਾ ਮਿਲਾ ਕੇ ਜਿਹੜਾ ਇਹ ਦੱਸਿਆ ਗਿਆ ਆ ਵੀ ਇਹਨਾਂ ਨੇ ਜਿਹੜੀ ਧੋਖਾਧੜੀ ਆ ਉਹ ontario ਦੀ ਜਿਹੜੀ ਸਰਕਾਰ ਆ ਉਸ ਦੇ ਨਾਲ ਕੀਤੀ ਆ। ਵੀ ਕਹਿੰਦੇ ਮਿਲੀਅਨਸ ਆਫ ਡਾਲਰ ਉਹਨਾਂ ਨੇ ਫਨਲ ਜਿਹੜੇ ਉਹ ਕਰ ਲਏ ਪੈਂਡੈਮਿਕ ਪੇਮੈਂਟ ਦੇ, ਇਹ ਆਪਣੇ ਜਿਹੜੇ ਆ ਵੱਖ-ਵੱਖ ਬੈਂਕ ਅਕਾਊਂਟਸ ਦੇ ਉੱਤੇ। ਇਹ ਵੀ ਖਬਰ ਦੱਸੀ ਜਾ ਰਹੀ ਆ ਵੀ ਇਹ ਪਰਿਵਾਰ ਦੇ ਜਿਹੜੇ ਕੁਛ ਜੀ ਆ, ਇਹ ontario ਸਰਕਾਰ ਦੇ ਲਈ ਆਈ ਥਿੰਕ ਸੌਫਟਵੇਅਰ ਜਾਂ IT ਦਾ ਕੰਮ ਜਿਹੜਾ ਆ ਉਹ ਉੱਥੇ ਕਰਦੇ ਸੀਗੇ। ਸੋ ਇਸ ਦੇ ਵਿੱਚ ਅਜੇ ਹੋਰ ਜਿਹੜੀ ਕਹਿ ਲਓ ਵੀ ਜਾਂਚ ਆ ਉਹ ਚੱਲ ਰਹੀ ਆ, ਪਰ ਸਰਕਾਰ ਦੇ ਦੁਆਰਾ ਇਹ ਦਾਅਵਾ ਜਿਹੜਾ ਇਹਨਾਂ ਪਰਿਵਾਰ ਦੇ ਉੱਤੇ ਜਿਹੜਾ ਇਹ ਕੀਤਾ ਗਿਆ ਆ, ਇਹ ਭਾਰਤੀ ਮੂਲ ਦਾ ਪਰਿਵਾਰ ਦੱਸਿਆ ਜਾਂਦਾ ਆ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਕਹਿੰਦੇ ਅਮਰੀਕਨ ਆ ਉਹ ਥੈਂਕਸਗਿਵਿੰਗ ਦੇ ਲਈ ਪ੍ਰਪੇਅਰ ਕਰ ਰਹੇ ਆ। ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਟਰੈਵਲ ਵੀ ਕਰ ਰਹੇ ਆ। ਪਰ ਸਾਰੀ ਦੁਨੀਆ ਜਿਹੜੀ ਆ ਉਹ ਬੜੇ ਤਰ੍ਹਾਂ ਅਚੰਭੇ ਦੇ ਵਿੱਚ ਦੇਖ ਰਹੀ ਆ ਵੀ ਇਹ ਅਮਰੀਕਨ ਕਰ ਕੀ ਰਹੇ ਆ। ਇਕੱਲੇ ਕੱਲ੍ਹ ਵਿੱਚ 2157 ਲੋਕਾਂ ਦੀ ਮੌਤ ਜਿਹੜੀ ਆ ਕਰੋਨਾ ਵਾਇਰਸ ਨਾਲ ਹੋਈ ਆ ਇੱਕ ਦਿਨ ਦੇ ਵਿੱਚ। 1,75,000 ਤੋਂ ਵੱਧ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸ ਪਾਏ ਗਏ ਆ ਜਸਟ ਇੱਕ ਦਿਨ ਦੇ ਵਿੱਚ, ਕੱਲ੍ਹ ਦੇ ਵਿੱਚ। ਸੋ ਇਹ ਜਿਹੜੀ ਥੈਂਕਸਗਿਵਿੰਗ ਆ ਇੱਕ ਤਰ੍ਹਾਂ ਨਾਲ ਕਲਿੱਕਿੰਗ ਟਾਈਮ ਬੋਂਬ ਕਰਕੇ ਵੀ CDC ਨੇ ਕਿਹਾ ਆ ਵੀ ਇਹ ਬਹੁਤ ਹੀ ਧਿਆਨ ਰੱਖਣਯੋਗ ਗੱਲ ਹੈਗੀ ਆ। ਕਹਿੰਦੇ ਸਾਨੂੰ ਪਤਾ ਆ ਵੀ ਬਹੁਤ ਲੋਕਾਂ ਦੇ ਰਿਸ਼ਤੇਦਾਰ ਦਿਨ ਨਹੀਂ ਮਹੀਨਿਆਂ ਬੱਧੀ ਜਿਹੜੇ ਸੈਪਰੇਟ ਰਹੇ ਆ ਵੀ ਮਾਰਚ ਤੋਂ ਲੈ ਕੇ ਹੁਣ ਤੱਕ। ਤੇ ਬਹੁਤ ਵਾਰ ਪਰਿਵਾਰ ਸੋਚਦੇ ਆ ਵੀ ਇਕੱਠੇ ਹੋ ਕੇ ਥੈਂਕਸਗਿਵਿੰਗ ਮਨਾਈਏ, ਪਰ ਕਹਿੰਦੇ ਵੀ ਬਹੁਤ ਧਿਆਨ ਰੱਖੋ, ਇਹਦੇ ਨਾਲ ਕਰੋਨਾ ਵਾਇਰਸ ਫੈਲਣ ਦੀ ਜਿਹੜੀ ਆ ਚਾਂਸ ਹੋਰ ਬਹੁਤ ਜ਼ਿਆਦਾ ਵਧਣਗੇ। ਜੀ, ਬੇਰੀਆ ਦੀ ਘਰ ਤੱਕ ਫੂਡ ਪਹੁੰਚਾਉਣ ਵਾਲੀ ਜਿਹੜੀ ਕੰਪਨੀ ਡੋਰਡੈਸ਼ ਆ, ਉਹ ਹੁਣ ਆਪਣੇ ਜਿਹੜੇ ਡਰਾਈਵਰਸ ਨੂੰ $2.5 ਮਿਲੀਅਨ ਜਿਹੜੀ ਆ ਉਹ ਪੇ ਕਰੂਗੀ। ਇਹਨਾਂ ਉੱਤੇ ਇਹ ਦੋਸ਼ ਲੰਮੇ ਸਮੇਂ ਤੋਂ ਲੱਗਦੇ ਆ ਰਹੇ ਆ ਵੀ ਜਿਹੜੇ ਡਰਾਈਵਰਸ ਦੀਆਂ ਟਿਪਸ ਸੀ, ਇਹ ਵੀ ਉਹਨਾਂ ਨੂੰ ਇਹ ਹੜੱਪ ਜਾਂਦੇ ਸੀਗੇ। ਸੋ ਪ੍ਰੋਪ 22 ਆਲਰੇਡੀ ਪਾਸ ਹੋ ਗਈ ਆ। ਸੋ ਇਹ ਕੰਪਨੀ ਉਹਨਾਂ ਦੇ ਵਿੱਚੋਂ ਇੱਕ ਸੀਗੀ ਜਿਹੜੇ ਇਹ ਡਰਾਈਵਰਸ ਨੂੰ
ਬਤੌਰ ਜਿਹੜੇ 1099 ਦੇ ਉੱਤੇ ਕਹਿ ਲਓ ਜਾਂ ਇੱਕ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਹੀ ਜਿਹੜਾ ਉਹ ਰੱਖਣਾ ਚਾਹੁੰਦੇ ਸੀਗੇ। ਸੋ ਵਾਸ਼ਿੰਗਟਨ ਡੀਸੀ ਦੇ ਵਿੱਚ ਇਹਨਾਂ ਦੇ ਉੱਤੇ ਜਿਹੜਾ ਇਹ ਕੇਸ ਹਰਜੋਤ ਸਿੰਘ ਜੀ ਇਹ ਚੱਲ ਰਿਹਾ ਸੀ। ਸੋ ਡਿਸਟ੍ਰਿਕਟ ਆਫ ਕੋਲੰਬੀਆ ਦੇ ਸੁਪੀਰੀਅਰ ਕੋਰਟ ਦੇ ਵਿੱਚ ਇਹ ਕਥਿਤ ਦਾਵਾ ਇਹਨਾਂ ਦੇ ਉੱਤੇ ਲਾਇਆ ਗਿਆ ਸੀਗਾ। ਤੇ ਬਹੁਤ ਸਾਰੇ ਜਿਹੜੇ ਡੈਸ਼ਰਸ ਜਿਨ੍ਹਾਂ ਨੂੰ ਆਖਿਆ ਜਾਂਦਾ ਇਹਨਾਂ ਡਰਾਈਵਰਸ ਨੂੰ, ਉਹ ਕਹਿੰਦੇ ਆ ਵੀ ਜਿਹੜੇ ਉਹਨਾਂ ਦੇ ਕਸਟਮਰ ਉਹਨਾਂ ਨੂੰ ਟਿਪ ਪੇ ਕਰਦੇ ਸੀ ਐਪ ਦੇ ਜ਼ਰੀਏ, ਉਹਨਾਂ ਨੂੰ ਮਿਲਦੀ ਹੋਣੀ ਸੀ। ਕਈ ਕਹਿੰਦੇ ਕਸਟਮਰਸ ਨੇ $9 ਟਿਪ ਕਰਦੇ ਸੀ ਤੇ ਡੈਸ਼ ਉਹਦੇ ਵਿੱਚੋਂ $8 ਰੱਖ ਕੇ $1 ਸਿਰਫ ਉਹਨਾਂ ਨੂੰ ਜਿਹੜਾ ਉਹ ਦਿੰਦਾ ਸੀਗਾ। ਸੋ ਇਹ ਜਿਹੜੀ ਸਥਿਤੀ ਜਿਹੜੀ ਆ ਉਹ ਇਸ ਟਾਈਮ ਬਣੀ ਪਈ ਸੀ। ਸੋ ਉਸੇ ਦੇ ਚੱਲਦਿਆਂ ਜਿਹੜਾ ਇਹਨਾਂ ਨੂੰ $2.5 ਮਿਲੀਅਨ ਦਾ ਉਹ ਹੁਣ ਦੇਣਾ ਪਊਗਾ। ਇਹਨਾਂ ਨੇ ਪ੍ਰੋਪ 22 ਨੂੰ ਪਾਸ ਕਰਨ ਦੇ ਲਈ ਤਕਰੀਬਨ $48 ਮਿਲੀਅਨ ਜਿਹੜੇ ਆ ਇਸ ਵਾਰ ਇਸ ਪ੍ਰੋਪੋਜੀਸ਼ਨ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਸਪੈਂਡ ਕੀਤੇ ਸੀ। ਇਹਨਾਂ ਦੇ ਨਾਲ ਗਿਗ ਇਕੋਨਮੀ ਦੇ ਲਈ ਇਹ ਕਹਿ ਰਹੇ ਜਿਹੜੇ ਨੇ ਉਹਨਾਂ ਦੇ ਨਾਲ ਊਬਰ, ਲਿਫਟ, ਇੰਸਟਾਕਾਰਟ ਤੇ ਪੋਸਟਮੇਟਸ ਨੇ ਵੀ ਕਾਫੀ ਜ਼ਿਆਦਾ ਡਾਲਰ ਕੁੱਲ ਮਿਲਾ ਕੇ $200 ਮਿਲੀਅਨ ਤੋਂ ਵੱਧ ਜਿਹੜਾ ਇਸ ਕੈਂਪੇਨ ਦੇ ਉੱਤੇ ਲਾਇਆ ਸੀਗਾ। ਜੀ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਜਿਹੜੇ CDC ਦੇ ਡਾਕਟਰ ਐਂਥਨੀ ਫੌਚੀ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਥੈਂਕਸ ਗਿਵਿੰਗ ਜਿਹੜੀ ਆ ਇਹ ਕ੍ਰਿਸਮਸ ਵਾਲਾ ਜਿਹੜਾ ਸਰਜ ਬਣ ਜਾਊਗਾ ਕਰੋਨਾ ਵਾਇਰਸ ਦਾ। ਕਹਿੰਦੇ ਵੀ ਜਿਹੜੇ ਲੋਕ ਹੁਣ ਇਕੱਠੇ ਹੋਣਗੇ ਥੈਂਕਸ ਗਿਵਿੰਗ ਤੇ, ਉਸ ਦਾ ਅਸਰ 3 ਹਫ਼ਤਿਆਂ ਨੂੰ ਜਿਹੜਾ ਪਤਾ ਲੱਗੂਗਾ। 99,954 ਲੋਕ ਜਿਹੜੇ ਆ ਇਕੱਲੇ ਅੱਜ ਦੇ ਵਿੱਚ ਜਿਹੜੇ ਐਡਮਿਟ ਹੋਏ ਆ ਹਸਪਤਾਲਾਂ 'ਚ। ਸੋ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਸਕਦੀ ਆ। ਉਹਨਾਂ ਨੇ ਫੇਰ ਇੱਕ ਵਾਰੀ ਸਾਰੇ ਹੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਭਾਈ ਜਿਹੜਾ ਆ ਇਕੱਠ ਨਾ ਕਰੋ। ਜੇ ਇੱਕ ਸਾਲ ਥੈਂਕਸ ਗਿਵਿੰਗ ਜਾਂ ਕ੍ਰਿਸਮਸ ਨਾ ਵੀ ਮਨਾਈ ਤਾਂ ਕੋਈ ਐਡਾ ਫਰਕ ਨਹੀਂ ਪੈਣ ਲੱਗਾ, ਤੇ ਬਚ ਕੇ ਜਿਹੜਾ ਆ ਉਹ ਕਰੋ, ਕਿਉਂਕਿ ਨਹੀਂ ਤਾਂ ਬਹੁਤ ਗਿਣਤੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਵੱਧ ਜਾਵੇਗੀ। ਜੀ US ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ USAID ਜਿਸ ਨੂੰ ਆਖਿਆ ਜਾਂਦਾ ਹੈ, ਉਸ ਦੇ ਜਿਹੜੇ ਹੈੱਡ ਨੇ ਜੌਨ ਬਾਰਸਾ, ਉਹ ਵੀ ਕਰੋਨਾ ਵਾਇਰਸ ਪੋਜ਼ਿਟਿਵ ਜਿਹੜੇ ਆ ਉਹ ਅੱਜ ਪਾਏ ਗਏ ਨੇ। ਇਹਨਾਂ ਦੀ ਜਿਹੜੀ ਸਪੋਕਸ ਵੂਮਨ ਪੂਜਾ ਝੁੰਝਨਵਾਲਾ, ਉਸ ਨੇ ਅੱਜ ਜਿਹੜੀ ਇੱਕ ਸਟੇਟਮੈਂਟ ਦੇ ਵਿੱਚ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਬਾਰਸਾ ਨੇ ਜਿਹੜਾ ਉਹ ਦੱਸਿਆ ਸੀ, ਕਹਿੰਦੇ ਵੀ ਮੈਂ ਥੱਕਿਆ ਹੋਇਆ ਜਿਹੜਾ ਉਹ ਮਹਿਸੂਸ ਕਰਦਾ ਰਹਿੰਦਾ ਆ, ਤੇ ਹੁਣ ਵਰਚੁਅਲੀ ਕੰਮ ਨੂੰ ਜਿਹੜਾ ਉਹ ਦੇਖਣਗੇ। ਸੋ ਏਜੰਸੀ ਨੇ ਕਹਿੰਦੇ ਆ ਵੀ COVID-19 ਦੀ ਜਿਹੜਾ ਰੈਡੀਨੈਸ ਯੂਨਿਟ ਆ, ਉਸ ਨੂੰ ਜਿਹੜਾ ਉਹ ਦੱਸ ਦਿੱਤਾ ਆ ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਮਿਲੇ ਸੀਗੇ। ਬਾਕੀ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਦੇ ਇਨਰ ਸਰਕਲ ਦੇ ਵਿੱਚ ਹੋਰ ਪੋਜ਼ਿਟਿਵ ਜਿਹੜਾ ਉਹ ਨਾ ਆਇਆ ਹੋਵੇ। ਅੱਜ ਸਟਾਕ ਮਾਰਕੀਟ ਜਿਹੜੀ ਆ ਉਹ ਇੱਕ ਵਾਰੀ ਫੇਰ ਥੱਲੇ ਗਈ। 30,000 ਦਾ ਰੈਕਡ ਦਾ ਤੋੜਤਾ ਸੀ, ਪਰ ਕਿਉਂਕਿ ਜਿਹੜੇ ਨਵੇਂ ਫਿਗਰਸ ਆਏ ਹੈਗੇ ਆ ਜੌਬ ਦੇ, ਉਹ ਇੰਨੇ ਜ਼ਿਆਦਾ ਜਿਹੜੇ ਗੁੱਡ ਨਹੀਂ ਆਏ। ਸੋ ਉਹਦੇ ਮੁਤਾਬਕ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ ਡਾਊਨ ਗਿਆ ਹੈਗਾ। ਜੀ, ਸੋ ਜੌਬਲੈਸ ਕਲੇਮਸ ਜੇ ਦੱਸਦੇ ਜਾਈਏ ਤੇ 7 ਲੱਖ ਤੋਂ ਵੱਧ ਇੱਕ ਵਾਰੀ ਫੇਰ ਇਸ ਹਫਤੇ ਦੇ ਵਿੱਚ ਜਿਹੜੇ ਉਹ ਨਵੇਂ ਐਡ ਹੋਏ ਨੇ। 7,78,000 ਨੇ ਪਹਿਲੀ ਵਾਰ ਇਸ ਪਿਛਲੇ ਹਫਤੇ ਦੇ ਵਿੱਚ ਪਹਿਲੀ ਵਾਰ ਫਸਟ ਟਾਈਮ ਅਨਇੰਪਲੋਇਮੈਂਟ ਕਲੇਮ ਜਿਹੜੇ ਆ ਉਹ ਦਾਖਲ ਕੀਤੇ ਸੀਗੇ। ਸੋ ਅਨੁਮਾਨ 7,75,000 ਦਾ ਲਾਇਆ ਗਿਆ ਸੀ। ਉਸ ਤੋਂ ਪਹਿਲਾਂ ਜਿਹੜਾ ਆ ਇਹ ਉਸ ਤੋਂ ਉੱਤੇ ਆਇਆ ਆ। ਉਸ ਤੋਂ ਪਿਛਲੇ ਹਫਤੇ ਵੀ 7,48,000 ਜਿਹੜੇ ਆ ਲੋਕਾਂ ਨੇ ਕਲੇਮ ਜਿਹੜਾ ਉਹ ਕੀਤਾ ਸੀ। ਸੋ ਪਿਛਲੇ ਕੁਛ ਕੁ ਵੀਕਸ ਤੋਂ ਲਗਾਤਾਰ ਜੌਬਲੈਸ ਕਲੇਮ ਜਿਹੜੇ ਉਹ ਵੱਧ ਰਹੇ ਨੇ, ਤੇ ਇਹ ਹੋਰ ਵਧਣ ਦੇ ਆਸਾਰ ਨੇ। ਕਾਰਨ ਉਸ ਦੇ ਪਿੱਛੇ ਇਹੀ ਆ, ਬਹੁਤ ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਫੇਰ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਆਈਦਰ ਸ਼ਟ ਡਾਊਨ, ਕਈ ਥਾਵਾਂ ਦੇ ਉੱਤੇ ਕਰਫਿਊ ਵਰਗੇ, ਤੇ ਇਨਸਾਈਡ ਡਾਈਨਿੰਗ, ਜਿਮਸ ਤੇ ਹੋਰ ਮੂਵੀ ਥੀਏਟਰਸ, ਇਹ ਸਾਰੀਆਂ ਚੀਜ਼ਾਂ ਕਾਫੀ ਕੁਛ ਜਿਹੜੀਆਂ ਉਹ ਬੰਦ ਕੀਤੀਆਂ ਜਾ ਰਹੀਆਂ ਹੈ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਹੋਈ ਆ। ਸੋ ਇਸ ਦੇ ਚੱਲਦਿਆਂ ਅੱਜ ਸਟਾਕ ਮਾਰਕੀਟ ਦੇ ਵਿੱਚ ਬਹੁਤਾ ਉਤਸ਼ਾਹ ਜਿਹੜਾ ਆ ਉਹ ਨਹੀਂ ਰਿਹਾ ਹੈਗਾ। ਜੀ, ਬਹੁਤ ਸਾਰੇ ਲੋਕ ਜਿਹੜੇ ਆ ਸਲੈਕ ਨੂੰ ਯੂਜ਼ ਕਰਦੇ ਹੈਗੇ ਆ, ਤੇ ਇਹ ਖਬਰ ਆ ਰਹੀ ਆ ਵੀ ਜਿਹੜੀ ਸਲੈਕ ਕੰਪਨੀ ਆ ਉਸ ਨੂੰ ਹੁਣ ਜਿਹੜਾ ਆ ਸੇਲਸ ਫੋਰਸ ਵਾਲੇ ਬਾਈ ਕਰਨ ਜਾ ਰਹੇ ਆ। ਇਹ ਜਿਹੜੀ ਸਾਰੀ ਡੀਲ ਆ ਉਹ ਅਗਲੇ ਹਫਤੇ ਅਨਾਊਂਸ ਕਰ ਦਿੱਤੀ ਜਾਊਗੀ। ਸੋ ਇਹ ਸੁਣਦੇ ਹੋਏ ਜਿਹੜੇ ਆ ਸਲੈਕ ਦੇ ਜਿਹੜੇ ਸ਼ੇਅਰਸ ਆ ਉਹ ਕਾਫੀ ਹਾਈ ਚਲੇ ਗਏ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, COVID-19 ਦੇ ਕਰਕੇ ਜਿਹੜੀਆਂ ਲੌਂਗ ਟਰਮ ਕੇਅਰ ਫੈਸਿਲਿਟੀਜ਼ ਆ, ਜਿੱਥੇ ਕਹਿ ਲਓ ਵੀ ਬਜ਼ੁਰਗ ਜਾਂ ਜਿਹੜੇ
ਬਿਮਾਰ ਲੋਕ ਉਹਨਾਂ ਦੀ ਦੇਖਭਾਲ ਦੇ ਲਈ ਰੱਖਿਆ ਜਾਂਦਾ ਆ, ਉਹ ਆਂਕੜਾ 1 ਲੱਖ ਤੋਂ ਉੱਤੇ ਜਿਹੜਾ ਉਹ ਪਾਰ ਹੋ ਚੁੱਕਾ ਵੀ ਕੋਵਿਡ ਦੇ ਕਰਕੇ ਇੰਨੀਆਂ ਮੌਤਾਂ ਜਿਹੜੀਆਂ ਲੌਂਗ ਟਰਮ ਫੈਸਿਲਿਟੀਜ਼ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ। ਸੋ ਓਵਰਆਲ ਜੇ ਪੂਰੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਯੂਐਸ ਦੇ ਵਿੱਚ ਮਰਨ ਵਾਲਿਆਂ ਦੇ ਵਿੱਚੋਂ 40% ਲੋਕ ਇਹਨਾਂ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚ ਮਰੇ ਨੇ। ਇਹ ਬਹੁਤ ਹੀ ਇੱਕ ਭਿਆਨਕ ਦਰਦਨਾਕ ਜਿਹੜਾ ਇਹ ਆਂਕੜਾ ਆ ਉਹ ਆਪਣੇ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਬਾਰ-ਬਾਰ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਹਾਂ ਵੀ ਜਿੰਨੇ ਵੀ ਬਜ਼ੁਰਗ ਆ ਜਿਨ੍ਹਾਂ ਨੂੰ ਖਾਸ ਕਰਕੇ ਅੰਡਰਲਾਈਨਿੰਗ ਹੈਲਥ ਰਿਸਕ ਹੁੰਦੇ ਆ ਜਾਂ ਉਹਨਾਂ ਨੂੰ ਥੋੜ੍ਹੀਆਂ ਸਮੱਸਿਆਵਾਂ ਨੇ ਸਿਹਤ ਪੱਖੀ, ਉਹਨਾਂ ਦੇ ਲਈ ਜਿਹੜਾ ਕਰੋਨਾ ਵਾਇਰਸ ਆ ਜਿਹੜਾ ਉਹਦੇ ਕਰਕੇ ਕੰਪਲੀਕੇਸ਼ਨਸ ਵੱਧ ਕੇ ਜਿਹੜੀਆਂ ਘਾਤਕ ਆ ਉਹ ਸਾਬਤ ਹੋ ਸਕਦਾ ਹੈ। ਇਸੇ ਲਈ ਬਾਰ-ਬਾਰ ਸਾਰੇ ਲੋਕ ਇਹੀ ਕਹਿੰਦੇ ਨੇ ਵੀ ਆਪਣਾ ਭਾਈ ਮਾਸਕ ਵਾਲਾ, ਸੋਸ਼ਲ ਡਿਸਟੈਂਸਿੰਗ ਵਾਲਾ ਜਿੰਨਾ ਪਰਹੇਜ਼ ਜਿਹੜਾ ਉਹ ਰੱਖ ਸਕਦੇ ਆ ਉਹ ਰੱਖੋ, ਕਿਉਂਕਿ ਆਪਣੇ ਕਲਚਰ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਤਕਰੀਬਨ ਸਾਰੇ ਹੀ ਘਰਾਂ ਦੇ ਵਿੱਚ ਕੋਈ ਨਾ ਕੋਈ ਬਜ਼ੁਰਗ ਜਿਹੜੇ ਉਹ ਹੈਗੇ ਨੇ ਅਤੇ ਆਪਾਂ ਦੇਖਦੇ ਹਾਂ ਵੀ ਉਹਨਾਂ ਦੇ ਵਿੱਚੋਂ ਬਹੁਤਾਤ ਲੋਕ ਜਿਹੜੇ ਬਜ਼ੁਰਗ ਦੀ ਅਵਸਥਾ ਦੇ ਵਿੱਚ ਆ ਉਹ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਰਹਿੰਦੇ ਨੇ। ਸੋ ਉਹਨਾਂ ਦੇ ਲਈ ਇਹ ਜਿਹੜਾ ਕਾਫੀ ਖਤਰਨਾਕ ਸਥਿਤੀ ਜਿਹੜੀ ਉਹ ਬਣ ਜਾਂਦੀ ਆ। ਸੋ ਕਿਰਪਾ ਕਰਕੇ ਆ ਰਹੀਆਂ ਇਹਨਾਂ ਛੁੱਟੀਆਂ ਦੇ ਵਿੱਚ ਸਾਰੇ ਜਾਣੇ ਆਪੋ ਆਪਣੇ ਪੱਧਰ ਦੇ ਉੱਤੇ ਇਹਤਿਆਤ ਧਿਆਨ ਜਿਹੜਾ ਉਹ ਜ਼ਰੂਰ ਰੱਖੋ। ਆਪਾਂ ਨਹੀਂ ਚਾਹੁੰਦੇ ਵੀ ਕਿਸੇ ਪਰਿਵਾਰਾਂ ਦੇ ਵਿੱਚ ਜਿਹੜਾ ਆ ਕੋਈ ਇੱਦਾਂ ਦਾ ਸ਼ੋਗ ਵਾਲੇ ਜਿਹੜੇ ਦਿਨ ਆ ਉਹ ਆਉਣ। ਹੁਣ ਖੁਸ਼ੀਆਂ ਦੇ ਦਿਨ ਆਉਣੇ ਨੇ ਸਾਰੇ ਪਾਸੇ, ਸੋ ਆਪਾਂ ਮੇਕ ਸ਼ੋਰ ਕਰੀਏ ਵੀ ਆਪਾਂ ਉਹਨਾਂ ਨੂੰ ਉਸ ਨੂੰ ਸਹੀ ਤਰੀਕੇ ਦੇ ਨਾਲ ਮਨਾ ਸਕੀਏ। ਜੀ। ਤੇ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਨਕਾਣਾ ਸਾਹਿਬ ਤੋਂ ਲਾਈਵ ਪ੍ਰੋਗਰਾਮ ਆਉਣਗੇ ਪੰਜਾਬੀ ਰੇਡੀਓ ਯੂਐਸਏ ਤੇ 28, 29, 30 ਨੂੰ। ਤੇ ਤੁਸੀਂ ਜ਼ਰੂਰ ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਆ ਸਾਰਿਆਂ ਨੂੰ ਵੱਧ ਤੋਂ ਵੱਧ ਕਹੋ ਪ੍ਰੋਗਰਾਮ ਉਹ ਸੁਣਨ। ਟਰਾਈ ਕਰਾਂਗੇ ਕੁਛ ਕਲਿੱਪ ਜਿਹੜੇ ਦੇਖ ਵੀ ਸਕੋਗੇ, ਉੱਥੇ ਦੀ ਮੂਵੀ ਵੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਤੇ ਇਸੇ ਤਰ੍ਹਾਂ ਜਿਹੜਾ ਆਪਣੇ ਭੈਣ ਭਰਾ ਜਿਹੜੇ ਕਿਸਾਨ ਆ ਪੰਜਾਬ ਦੇ ਵਿੱਚ ਜਿਹੜੀ ਇੱਕ ਪੂਰੀ ਤਰ੍ਹਾਂ ਨਾਲ ਜੰਗ ਲੜ ਰਹੇ ਹੈਗੇ ਆ ਹਿੰਦੁਸਤਾਨ ਦੇ ਵਿੱਚ, ਤੇ ਅੱਜ ਉਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਹੋ ਆ। ਰਸਤੇ 'ਚ ਬਹੁਤ ਰੁਕਾਵਟਾਂ ਆ, ਉਹਨਾਂ ਦੇ ਉੱਤੇ ਵਾਟਰ ਕੈਨਨ ਵੀ ਸਿੱਟੇ ਗਏ ਆ। ਨੈਸ਼ਨਲ ਮੀਡੀਆ ਪੂਰੀ ਤਰ੍ਹਾਂ ਚੁੱਪ ਆ, ਜਿਹੜਾ ਬੋਲਦਾ ਵੀ ਆ ਉਹ ਉਹਨਾਂ ਨੂੰ ਖਾਲਿਸਤਾਨ ਦੇ ਕਹਿ ਕੇ ਤਾਂ ਵਿਰੋਧ ਦੇ ਵਿੱਚ ਬੋਲ ਰਿਹਾ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਬੇਨਤੀ ਕੀਤੀ ਸੀ ਭਈ ਚਾਹੇ ਆਪ ਜਾਂ ਤੁਹਾਡੇ ਬੱਚੇ ਇੱਥੇ ਜਿੰਨੇ ਵੀ ਯੂਐਸ ਦੇ ਵਿੱਚ ਸੈਨੇਟਰ ਆ, ਕਾਂਗਰਸਮੈਨ ਆ, ਪ੍ਰੈਜ਼ੀਡੈਂਟ ਦਾ ਆਫਿਸ ਆ, ਜਿੰਨੇ ਵੱਡੇ ਮੀਡੀਆ ਆਊਟਲੈਟਸ ਹੈਗੇ ਆ, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮ, ਨਿਊਯਾਰਕ ਟਾਈਮ, CNN, ਫੌਕਸ, ਸਾਰਿਆਂ ਨੂੰ ਜੇ ਕੋਈ ਈਮੇਲ ਕਰ ਸਕਦਾ ਆ ਉਹਨਾਂ ਨੂੰ ਈਮੇਲ ਜ਼ਰੂਰ ਕਰੋ ਵੀ ਇੱਦਾਂ ਜਿਹੜੇ ਪੀਸਫੁਲ ਪ੍ਰੋਟੈਸਟ ਕਰ ਰਹੇ ਹੈਗੇ ਆ। ਤੇ ਜਿਹਨੂੰ ਤੁਸੀਂ USA ਕਹਿੰਦਾ ਆ ਵੀ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਉੱਥੇ ਲੋਕ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਹੈਗੇ। ਸੋ ਇਹ ਬਹੁਤ ਜ਼ਰੂਰੀ ਆ। ਜਦੋਂ ਫਿਰ ਬਾਹਰਲੇ ਮੁਲਕਾਂ ਦੇ ਮੀਡੀਆ ਦੇ ਵਿੱਚ ਇਹ ਖਬਰਾਂ ਆਊਗੀਆਂ, ਫਿਰ ਇੰਡੀਆ ਦੇ ਜਿਹੜੇ ਮੀਡੀਆ ਆ ਜਾਂ ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਜਿਹੜੀ ਕੰਨਾਂ ਦੇ ਉੱਤੇ ਫਿਰ ਕੋਈ ਨਾ ਕੋਈ ਜਿਹੜੀਆਂ ਜੂਆਂ ਸਿਰਕਣਗੀਆਂ। ਜੀ, ਜੀ ਬਿਲਕੁਲ। ਸੋ ਜ਼ਰੂਰ ਉਹਨਾਂ ਦਾ ਸਾਥ ਦਿਓ ਵੱਧ ਤੋਂ ਵੱਧ। ਜਿੰਨੇ ਵੀ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਇਸ ਟਾਈਮ ਆਪਣੀ ਹੋਂਦ ਦੀ ਲੜਾਈ ਜਿਹੜੀ ਉਹ ਲੜ ਰਹੇ ਨੇ, ਅਤੇ ਨਾਲ ਹੀ ਜਿਹੜਾ ਉਹ ਆਪਾਂ ਇਹ ਦੱਸਦੇ ਜਾਈਏ ਇੱਕ ਵਾਰੀ ਫਿਰ ਵੀ 28, 29, 30 ਨੂੰ ਜਿਹੜੇ ਆ ਗੁਰਦੁਆਰਾ ਸਾਹਿਬ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਜਿਹੜੇ ਉੱਥੋਂ ਦੇ ਪ੍ਰੋਗਰਾਮ ਆ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਦੇਖੋ ਬਾਹਰਲੇ ਮੁਲਕ ਤੋਂ ਜਿਹੜੇ ਸਮਾਗਮ ਆਉਣੇ ਨੇ, ਜਿੱਦਾਂ ਜਿੱਦਾਂ ਆਪਣੇ ਕੋਲ ਪਹੁੰਚਦੇ ਜਾਣਗੇ ਉੱਦਾਂ ਉੱਦਾਂ ਤੁਹਾਡੇ ਨਾਲ ਜਿਹੜਾ ਆ ਉਹਨਾਂ ਨੂੰ ਆਪਾਂ ਸਾਂਝਿਆਂ ਕਰਦੇ ਜਾਵਾਂਗੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵੇਂ ਸਾਲ ਦੇ ਵਿੱਚ ਲਗਾਤਾਰ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤੇ ਜਾ ਰਹੇ ਆ। ਅਤੇ ਜੇ ਤੁਸੀਂ ਇਸ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰੋ 408 272 5200 4082725200 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਡੈਨਵਰ ਦੇ ਜਿਹੜੇ ਮੇਅਰ ਸੀਗੇ ਮਾਈਕਲ ਹੈਂਕੌਕ, ਉਹ ਜਿਹੜੇ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਕਹਿ ਰਹੇ ਸੀਗੇ ਵੀ ਭਾਈ ਥੈਂਕਸਗਿਵਿੰਗ ਦੇ ਉੱਤੇ ਟਰੈਵਲ ਨਾ ਕਰਿਓ, ਪਰ ਕਹਿੰਦੇ ਵੀ ਉਹ ਆਪਣੀ ਰეკਮੈਂਡੇਸ਼ਨ ਆਪ ਹੀ ਨਹੀਂ ਮੰਨ ਰਹੇ। ਅਤੇ ਹੁਣ ਕਹਿੰਦੇ ਹਿਊਸਟਨ ਪਹੁੰਚ ਗਏ ਆ ਟਰੈਵਲ ਕਰਕੇ। ਲੋਕਾਂ ਨੂੰ ਤਾਂ ਕਹਿੰਦੇ ਘਰੇ ਰਹੋ, ਅਤੇ ਜਦੋਂ ਲੀਡਰ ਆਪ ਇੱਦਾਂ ਕਹਿੰਦੇ ਆ ਅਤੇ ਬਾਅਦ ਦੇ ਵਿੱਚ ਉਹ ਕਹਿਣਾ ਨਹੀਂ ਮੰਨਦੇ। ਜਿੱਦਾਂ ਸਾਡੇ ਇੱਥੇ ਵਾਲਾ ਗਵਰਨਰ ਸੀਗਾ ਨਿਊਸਮ, ਉਹ ਫ੍ਰੈਂਚ ਲਾਂਡਰੀ ਦੇ ਵਿੱਚ ਤੁਰਿਆ ਫਿਰਦਾ ਸੀਗਾ। ਤਸਵੀਰਾਂ ਆਈਆਂ ਅਤੇ ਫਿਰ ਮਾਫੀ ਮੰਗੀ, ਜੇ ਨਾ ਤਸਵੀਰਾਂ ਹੁੰਦੀਆਂ ਤਾਂ ਉਹਨਾਂ ਨੇ ਮਾਫੀ ਦੇ ਕੀ ਮੰਗਣੀ ਸੀ, ਦੱਸਣਾ ਵੀ ਨਹੀਂ ਸੀਗਾ। ਸੋ ਇੱਦਾਂ ਨਹੀਂ ਕਰਨਾ ਚਾਹੀਦਾ ਲੀਡਰਾਂ ਨੂੰ, ਵੀ ਜੇ ਤੁਸੀਂ ਕਹਿ ਰਹੇ ਹੋ ਕੁਛ ਅਤੇ ਉਹਦੇ 'ਤੇ ਆਪ ਵੀ ਖਰੇ ਜਿਹੜੇ ਉਤਰਨ ਦੀ ਕੋਸ਼ਿਸ਼ ਕਰੋ। ਸੋ ਇਹ ਚੰਗੀ ਗੱਲ ਨਹੀਂ ਲੱਗਦੀ। ਲੋਕਾਂ ਦਾ ਵਿਸ਼ਵਾਸ ਫਿਰ ਲੀਡਰਾਂ ਤੋਂ ਤਾਂਹੀਓ
ਉੱਠਦਾ ਜਾਂਦਾ ਆ, ਤੇ ਫਿਰ ਜਦੋਂ ਐਸਟੈਬਲਿਸ਼ਮੈਂਟ ਤੋਂ ਬਾਹਰੋਂ ਬੰਦੇ ਕਿਸੇ ਨੂੰ ਚੁਣ ਕੇ ਲੈ ਆਉਂਦੇ ਆ, ਤੇ ਫਿਰ ਸਾਰਿਆਂ ਨੂੰ ਬਹੁਤ ਤੱਤੀਆਂ ਮਿਰਚਾਂ ਲੱਗਦੀਆਂ ਆ ਵੀ ਆਹ ਪਤਾ ਨਹੀਂ ਲੋਕਾਂ ਨੇ ਜਿਹੜਾ ਇਹ ਕਿਉਂ ਕਰ ਦਿੱਤਾ ਹੈ। ਸੋ ਧਿਆਨ ਰੱਖਣਾ ਚਾਹੀਦਾ ਇਹਨਾਂ ਸਾਰੇ ਲੀਡਰਾਂ ਨੂੰ, ਜੋ ਕਹਿੰਦੇ ਨੇ ਉਹਨਾਂ ਨੂੰ ਖੁਦ ਵੀ ਉਹ ਆਪਣੀਆਂ ਸਲਾਹਾਂ ਜਿਹੜੀਆਂ ਆ ਉਹ ਜ਼ਰੂਰ ਮੰਨਣੀਆਂ ਚਾਹੀਦੀਆਂ ਨੇ। ਜੀ ਜੀ ਬਿਲਕੁਲ। ਸਟਾਕ ਮਾਰਕੀਟ ਦਾ ਦੱਸਿਆ ਹੀ ਆਪਾਂ ਵੀ ਜਿਹੜੀ ਡਾਊਨ ਗਈ ਥੋੜੀ ਜਿਹੀ ਜੀ, ਸੋ ਓਵਰਆਲ ਆંકੜੇ ਜੇ ਉਸਦੇ ਦੱਸਦੇ ਜਾਈਏ ਤਾਂ ਅੱਜ ਡਾਓ ਜੋਨਸ 174 ਪੁਆਇੰਟ ਜਿਹੜਾ ਉਹ ਥੱਲੇ ਗਿਆ ਤੇ 29,872 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 58 ਪੁਆਇੰਟਾਂ ਦਾ ਵਾਧਾ ਹੋਇਆ, 12,094 ਦੇ ਉੱਤੇ ਇਹ ਕਲੋਜ਼ ਹੋਈ। S&P ਦੇ ਵਿੱਚ ਤਕਰੀਬਨ ਬਰਾਬਰ ਰਿਹਾ, 6 ਪੁਆਇੰਟ ਡਿੱਗੇ, 3629 ਦੇ ਉੱਤੇ ਇਹ ਬੰਦ ਹੋਈ ਤੇ ਸੋਨੇ ਦੀ ਕੀਮਤ $1,809 ਪ੍ਰਤੀ ਆਉਂਸ ਰਹੀ। ਇੱਕ US ਡਾਲਰ ਦੀ ਕੀਮਤ ਜੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਡਾਲਰ ਦੇ ਬਰਾਬਰ ਦੇਖੀਏ ਤਾਂ ਕੈਨੇਡਾ ਦੇ $1.30 ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ ₹73.76 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਸਾਡੇ ਵੱਲੋਂ ਪੂਰੀ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਥੈਂਕਸਗਿਵਿੰਗ। ਸਟੇ ਸੇਫ। ਪਰਿਵਾਰ ਦੇ ਵਿੱਚ ਸੀਮਤ ਜਿਹੜੇ ਆ ਉਹ ਇਸ ਵਾਰ ਟਰਾਈ ਕਰੋ ਵੀ ਤੁਸੀਂ ਜਿਹੜੇ ਆਪਣੇ ਪ੍ਰੋਗਰਾਮ ਜਿਹੜੇ ਉਹ ਰੱਖੋ, ਜਾਂ ਉਹਨਾਂ ਲੋਕਾਂ ਦੇ ਨਾਲ ਹੀ ਮਿਲੋ ਜਿਨ੍ਹਾਂ ਨੂੰ ਪਤਾ ਆ ਵੀ ਤੁਸੀਂ ਰੋਜ਼ਾਨਾ ਮਿਲਦੇ ਹੋ ਤੇ ਉਹ ਕਿਸੇ ਹੋਰ ਨੂੰ ਜਿਹੜਾ ਉਹ ਨਹੀਂ ਮਿਲਦੇ। ਸੋ ਇੱਥੇ ਤੱਕ ਜਿਹੜਾ ਉਹ ਸੀਮਤ ਰੱਖਣ ਦੀ ਕੋਸ਼ਿਸ਼ ਕਰੋ। ਸਟੇ ਸੇਫ, ਹੈਪੀ ਥੈਂਕਸਗਿਵਿੰਗ। ਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।